With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ दिया ਤੇ बेड़ा गर्क ਕੀਤਾ है. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਸਟੂਡੀਓ ਵਿੱਚ ਮੌਜੂਦ ਹਨ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਮਿਹਰਬਾਨੀ ਜੀ ਡਾਕਟਰ ਸਾਹਿਬ ਅੱਜ ਡੇਟ ਹੈਗੀ ਹੈ 11 ਮਈ 2016, 28 ਵਿਸਾਖ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਨਾਲ ਨਹੀਂ ਕਰਾਂਗੇ। ਪਹਿਲਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ, ਜਿੱਦਾਂ ਤੁਸੀਂ ਹਮੇਸ਼ਾ ਹੀ ਸਾਡੇ ਦਰਸ਼ਕਾਂ ਨਾਲ ਕੋਈ ਨਾ ਕੋਈ ਨਵਾਂ ਇਸ਼ੂ ਲੈ ਕੇ ਆਉਂਦੇ ਹੋ, ਅੱਜ ਤੁਸੀਂ ਕਿਹੜਾ ਇਸ਼ੂ ਲੈ ਕੇ ਆਏ ਹੋ? ਦੇਖੋ, ਅੱਜ ਦੇ ਇਸ਼ੂ ਡਿਸਕਸ ਕਰਨ ਤੋਂ ਪਹਿਲਾਂ ਅਸੀਂ ਇਹ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿ ਬੀਤੇ ਸਨੀਚਰਵਾਰ ਸੈਚਰਡੇ ਜਿਹੜੀ ਕਾਰਟਰੇਟ ਵਿਖੇ 12ਵੀਂ ਫਲੈਗ ਹੋਇਸਟਿੰਗ ਸੈਰੇਮਨੀ ਔਰ 10ਵੀਂ ਸਿੱਖ ਡੇ ਪੈਰੇਡ ਸੀ ਜੀ, ਉਸ ਨੂੰ ਸਾਡੀ ਟੀਵੀ 84 ਦੀ ਸਾਰੀ ਟੀਮ ਨੇ ਸ਼ੁਰੂ ਦੇ ਝੰਡਾ ਲਹਿਰਾਉਣ ਤੋਂ ਲੈ ਕੇ ਔਰ ਸਟੇਜ ਦੇ ਅਖੀਰ ਤੱਕ ਰਿਕਾਰਡ ਕੀਤਾ ਹੈ। ਰਾਹ ਦੇ ਵਿੱਚ ਵੀ ਜਿਹੜੇ ਉਹਦੇ 'ਚ ਪਾਰਟਿਸਪੈਂਟ ਸੀ ਉਹਨਾਂ ਨੂੰ ਇੰਟਰਵਿਊ ਕੀਤਾ ਹੈ, ਸਟੇਜ ਦੀ ਕਾਰਵਾਈ ਆਫੀਸ਼ੀਅਲਸ ਨੂੰ ਇੰਟਰਵਿਊ ਕੀਤੇ। ਸੋ ਇਹ ਲਗਭਗ 3 ਘੰਟੇ ਦੇ ਕਰੀਬ ਦੀ ਰਿਕਾਰਡਿੰਗ ਹੈ ਔਰ ਇਸ ਨੂੰ ਜਿਹੜਾ ਆਉਂਦੇ ਸੈਚਰਡੇ ਜਿਹੜਾ ਕਿ 14 ਮਈ ਦਾ ਦਿਨ ਹੈ, ਸ਼ਾਮ 8 ਤੋਂ 11 ਵਜੇ ਤੱਕ ਇਸ ਨੂੰ ਦਿਖਾਇਆ ਜਾਏਗਾ। ਸੋ ਅਸੀਂ ਸਾਰੇ ਹੀ ਟਰਾਈ ਸਟੇਟ ਨਾਲ ਸੰਬੰਧਿਤ ਉਹ ਵੀਰ ਭੈਣਾਂ ਜਿਹੜੇ ਪੈਰੇਡ ਦਾ ਹਿੱਸਾ ਸੀ, ਸੋ ਕਿਤੇ ਨਾ ਕਿਤੇ ਇਹ ਐਕਸਾਈਟਮੈਂਟ ਵੀ ਹੁੰਦੀ ਹੈ ਕਿ ਉਸ ਨੂੰ ਦੁਬਾਰਾ ਦੇਖਣ ਦੀ। ਲੇਕਿਨ ਬਾਕੀਆਂ ਦੇ ਲਈ ਜਿਹੜੇ ਦੂਰ ਦੁਰਾਡੇ ਬੈਠੇ ਦੁਨੀਆ ਭਰ 'ਚ ਜਿਹੜੇ ਉਸ ਨੂੰ ਇੰਜੋਏ ਨਹੀਂ ਕਰ ਸਕੇ, ਉਹਨਾਂ ਨੇ ਸਾਡੇ ਸੈਗਮੈਂਟ ਰਾਹੀਂ ਸੁਣਿਆ ਜਾਂ ਦੇਖਿਆ, ਸੋ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਉਹ ਸੈਚਰਡੇ ਸ਼ਾਮ 8 ਵਜੇ ਟਿਊਨ ਇਨ ਕਰਨ
ਆਪਣੇ ਡਿਵਾਈਸਿਸ ਨੂੰ ਜਿਨ੍ਹਾਂ ਰਾਹੀਂ ਉਹ TV 84 ਦੇਖਦੇ ਨੇ। ਜੀ ਜਿਹੜਾ ਪਹਿਲਾ ਇਸ਼ੂ ਸਾਹਮਣੇ ਹੈ, ਅੰਗਰੇਜ਼ੀ ਦਾ ਇੱਕ ਅਖਾਣ ਹੈ, ਬਰਡਸ ਆਫ ਏ ਫੈਦਰ ਫਲੌਕ ਟੂਗੈਦਰ। ਜੀ ਮਤਲਬ ਇਹ ਹੈ ਕਿ ਇੱਕੋ ਹੀ ਨਸਲ ਦੇ ਪੰਛੀ ਜਿਹੜੇ ਨੇ ਉਹ ਇਕੱਠੇ ਉੱਡਦੇ ਨੇ। ਜਿਵੇਂ ਅਸੀਂ ਕੂੰਜਾਂ ਦੇਖਦੇ ਹਾਂ, ਉਹਨਾਂ ਨੇ ਪੂਰੇ ਦੇ ਪੂਰੇ ਡਾਰ ਹੁੰਦੀ ਹੈ ਉਹਨਾਂ ਦੀ। ਤੇ ਸਾਡੇ ਮਾਤਾ ਜੀ ਇੱਕ ਐਕਸਪ੍ਰੈਸ਼ਨ ਇਸਤੇਮਾਲ ਕਰਦੇ ਹੁੰਦੇ ਸੀ ਕਿ ਮੱਝਾਂ ਦੀਆਂ ਭੈਣਾਂ ਮੱਝਾਂ। ਜੀ ਤੇ ਮੈਂ ਜਦੋਂ ਇਹ ਸਟੇਟਮੈਂਟ ਦੇਖੀ ਤਾਂ ਇਹ ਦੋਨੋਂ ਹੀ ਚੀਜ਼ਾਂ ਮੇਰੇ ਦਿਮਾਗ 'ਚ ਆਈਆਂ। ਅੰਗਰੇਜ਼ੀ ਵਾਲਾ ਆਇਆ, ਫਿਰ ਜਿਹੜਾ ਦੇਸੀ ਮਾਤਾ ਜੀ ਦਾ ਵੀ ਅਖਾਣ ਆਇਆ ਕਹਿਣ ਨੂੰ। ਜੀ ਹੁਣ ਡੋਨਲਡ ਟਰੰਪ ਇਹ ਰਿਪਬਲਿਕਨ ਪ੍ਰਾਇਮਰੀ ਰੇਸ ਆਲਮੋਸਟ ਜਿੱਤ ਚੁੱਕਾ ਹੈ, ਜਿੰਨੇ ਕੁ ਨੇ ਡੈਲੀਗੇਟ ਲੈ ਲਏ ਨੇ। ਇੱਕ ਸਟੇਜ ਸੀ ਕਿ ਜੇ ਟੈਡ ਕਰੂਜ਼ ਨੂੰ ਥੋੜ੍ਹੇ ਜਿਹੇ ਡੈਲੀਗੇਟ ਘੱਟ ਜਾਂਦੇ, ਫਿਰ ਇਹਨਾਂ ਦੀ ਡਿਫਰੈਂਟ ਪ੍ਰੋਸੈਸ ਹੁੰਦੀ ਹੈ ਜਿਹਦੇ 'ਚ ਕਿ ਪਾਰਟੀ ਹਾਈ ਕਮਾਂਡ ਕਿਸੇ ਹੋਰ ਤਰੀਕੇ ਨਾਲ ਖੱਬੇ ਸੱਜੇ ਕਰ ਸਕਦੀ ਹੈ। ਸੋ ਹੁਣ ਉਸ ਸਿਚੁਏਸ਼ਨ 'ਚ ਆ ਕੇ ਡੋਨਲਡ ਟਰੰਪ ਖੜਾ ਹੈ ਕਿ ਵੀ ਰਿਪਬਲਿਕਨ ਨੋਮੀਨੇਸ਼ਨ ਉਹਨੂੰ ਮਿਲਣੀ ਹੈ। ਜੀ ਜੇ ਕੋਈ ਹੁਣ ਵੀ ਬਲੌਕ ਕਰਨਗੇ ਫਿਰ ਪਾਰਟੀ ਵਰਟੀਕਲੀ ਸਪਲਿਟ ਹੋ ਜਾਏਗੀ। ਸੋ ਜ਼ਾਹਰ ਹੈ ਡੋਨਲਡ ਟਰੰਪ ਦੀ ਜਿਹੜੀ ਵਿਚਾਰਧਾਰਾ ਹੈ, ਜਿਸ ਨੂੰ ਉਹਨੇ ਲਗਾਤਾਰਤਾ ਦੇ ਨਾਲ ਦੁਹਰਾਇਆ, ਜਿਵੇਂ ਉਸਦੀ ਇਹ ਸਟੇਟਮੈਂਟ ਕਿ ਮੈਂ ਜੇ ਪ੍ਰੈਜ਼ੀਡੈਂਟ ਬਣ ਗਿਆ ਤੇ ਅਮਰੀਕਾ 'ਚ ਮੁਸਲਮਾਨਾਂ ਦੇ ਦਾਖਲੇ ਤੇ ਰੋਕ ਲਾ ਦਿਆਂਗੇ। ਜੀ ਔਰ ਜਦੋਂ ਕਿ ਪਿਛਲੇ ਦਿਨਾਂ 'ਚ ਹੁਣ ਪਾਕਿਸਤਾਨ ਦੇ ਵਿੱਚ ਇੱਕ ਸਧਾਰਨ ਡਰਾਈਵਰ ਦੇ ਘਰ ਪੈਦਾ ਹੋਇਆ ਮੁੰਡਾ ਹੈ, ਜਿਹੜਾ ਕਿ ਅਮਰੀਕਾ ਜਿਹਨੇ ਲੰਡਨ ਆ ਕੇ ਬੜੀ ਸਟਰਗਲ ਕੀਤੀ ਔਰ MP ਤੱਕ ਪਹੁੰਚਿਆ ਲੇਬਰ ਪਾਰਟੀ ਵੱਲੋਂ, ਉਹ ਲੰਡਨ ਦਾ ਮੇਅਰ ਬਣਿਆ ਪਿਛਲੇ ਦਿਨਾਂ 'ਚ। ਜੀ ਔਰ ਡੋਨਲਡ ਟਰੰਪ ਇਸ ਗੱਲ ਤੋਂ ਵੀ ਜਿਹੜਾ ਹੈ ਉਹ ਉਸਨੇ ਫਿਰ ਉਸ ਆਪਣਾ ਸ਼ਰਾਰਤ ਭਰੀ ਤੰਜ਼ ਕੀਤੀ ਕਿ ਜੇ ਲੰਡਨ ਦਾ ਮੇਅਰ ਜਿਹੜਾ ਕਿ ਹੁਣ ਮੁਸਲਮਾਨ ਨੇ ਉਹ ਅਮਰੀਕਾ ਆਏ ਤਾਂ ਉਹਦੇ ਲਈ ਮੈਂ ਐਕਸੈਪਸ਼ਨ ਕਰ ਦਿਆਂਗਾ, ਉਹ ਆ ਸਕਦਾ। ਸੋ ਹਾਲਾਂ ਉਹਨੇ ਵੀ ਉਹਦਾ ਮੂੰਹ ਪੰਦਾ ਜਵਾਬ ਦਿੱਤਾ ਕਿ ਉਹਨੇ ਵੀ ਕਿਹਾ ਵੀ ਟਕਿਆ ਰਿਹਾ ਜਿੱਥੇ। ਲੇਕਿਨ ਇਹ ਐਟੀਚਿਊਡ ਇੱਕ ਦੁਨੀਆ ਦਾ ਉਹ ਮੁਲਕ ਜਿਹੜਾ ਬੀਕਨ ਆਫ ਹੋਪ, ਸਿਟੈਡਲ ਆਫ ਡੈਮੋਕ੍ਰੇਸੀ, ਜਿਹਦੇ ਫਾਊਂਡਿੰਗ ਫਾਦਰਸ ਨੇ ਜਿਹੜਾ ਉਹ ਇਸ ਕਿਸਮ ਦਾ ਸੰਵਿਧਾਨ ਦਿੱਤਾ, ਜਿਹੜਾ ਦੁਨੀਆ ਦੇ ਵਿੱਚ ਲੋਕਤੰਤਰ ਔਰ ਅਮਰੀਕਨ ਡੈਮੋਕ੍ਰੇਸੀ ਇਹ ਸਿਨੋਨਿਮਸ ਅਰਥ ਬਣ ਚੁੱਕੇ ਨੇ। ਸੋ ਕੁੱਲ ਮਿਲਾ ਕੇ ਇੱਕ ਪਾਸੇ ਉਹਦਾ ਮੁਸਲਮਾਨਾਂ ਪ੍ਰਤੀ ਇਹ ਬਾਇਸ, ਫਿਰ ਉਹਨੇ ਜਿਵੇਂ ਮੈਕਸੀਕਨ ਜਿਹੜਾ ਮੈਕਸੀਕੋ ਸਾਡਾ ਗੁਆਂਢੀ ਹੈ ਅਮਰੀਕਾ ਦਾ, ਔਰ ਜਿਹੜੇ 4 ਸੂਬੇ ਉਹਨਾਂ ਦੇ ਥੱਲੇ ਕਦੇ ਕੈਲੀਫੋਰਨੀਆ, ਟੈਕਸਾਸ, ਨਿਊ ਮੈਕਸੀਕੋ, ਡੈਨਵਰ ਜਿਹੜਾ ਹੈ ਕੋਲੋਰਾਡੋ ਉਹਨਾਂ ਦਾ ਸੀ, ਉਹਨਾਂ ਨੂੰ ਅਸੀਂ ਦੱਬਿਆ। ਔਰ ਕਿੰਨੀ ਵੱਡੀ ਪੋਪੂਲੇਸ਼ਨ ਜਿਹੜੀ ਹੈ ਉਹਨਾਂ ਦੀ ਗਵਾਂਢੀ ਦੇ ਨਾਤੇ ਵੀ ਅਮਰੀਕਾ ਦਾ ਬਾਰਡਰ ਲੱਗਦਾ ਹੈ। ਔਰ ਕੈਲੀਫੋਰਨੀਆ, ਐਰੀਜ਼ੋਨਾ, ਇਹ ਸਾਰੀਆਂ ਸਟੇਟਾਂ 'ਚ ਇਹਨਾਂ ਦੀ ਐਗਰੀਕਲਚਰ ਦੀ ਲਾਈਨ ਹੀ ਨਾ ਤੁਰ ਸਕੇ ਜੇ ਉਹਨਾਂ ਦੀ ਲੇਬਰ ਨਾ ਆਏ, ਘਰਾਂ ਦੇ ਵਿੱਚ ਡੋਮੈਸਟਿਕ ਹੈਲਪ। ਔਰ ਇਸ ਦੇ ਨਾਲ ਕਿਉਂਕਿ ਪਹਿਲਾਂ ਤਾਂ ਮੈਕਸੀਕੋ ਜਾਂ ਮੈਕਸੀਕਨ ਸ਼ਬਦ ਕੱਲਾ ਮੈਕਸੀਕੋ ਦੇ ਵਾਸੀਆਂ ਲਈ ਸੀ, ਹੁਣ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਲੈਟਿਨ ਅਮਰੀਕਾ ਤੋਂ, ਸਾਊਥ ਅਮਰੀਕਾ ਤੋਂ ਜਿਹੜੇ ਸਪੈਨਿਸ਼ ਸਪੀਕਿੰਗ ਨੇ, ਮੈਕਸੀਕੋ ਵਾਲਿਆਂ ਦੀ ਵੀ ਜ਼ਬਾਨ ਸਪੈਨਿਸ਼ ਹੈ, ਇਹਨਾਂ ਦਾ ਵੀ ਉਹੀ ਪਾਰਟ ਹੈ, ਕਲਚਰ ਵੀ ਉਹੀ ਹੈ, ਰੇਸ ਵੀ ਉਹੀ ਹੈ। ਉਹ ਇੰਨੀ ਵੱਡੀ ਗਿਣਤੀ 'ਚ ਅਮਰੀਕਾ 'ਚ ਆਏ ਨੇ ਕਿ ਹੁਣ ਗੋਰਿਆਂ ਤੋਂ ਬਾਅਦ ਜਿਹੜੀ ਵੱਡੀ ਗਿਣਤੀ ਹੈ ਉਹ ਲਤੀਨੋ ਦੀ ਹੈ, ਉਹ ਕੋਈ ਕਾਲੇ ਨਹੀਂ ਹੈਗੇ। ਕਾਲੇ ਜਿਹੜੇ ਨੇ ਨੰਬਰ 2 ਤੇ ਚਲੇ ਗਏ ਮਾਈਨੋਰਿਟੀ ਵਾਈਜ਼। ਫਿਰ ਇਹਦਾ ਇਹ ਕਹਿਣਾ ਕਿ ਵੀ ਇਹ ਜਿਹੜੇ ਨੇ ਮੈਕਸੀਕਨ ਔਰ ਦੂਜੇ ਕ੍ਰਿਮੀਨਲ ਨੇ ਸਾਰੇ, ਔਰ ਕ੍ਰਿਮੀਨਲ ਬਿਰਤੀ ਦੇ ਨੇ, ਅਪਰਾਧ ਬਿਰਤੀ ਨੇ, ਕਿ ਵੀ ਮੈਂ ਤਾਂ ਜੇ ਪ੍ਰੈਜ਼ੀਡੈਂਟ ਬਣ ਗਿਆ ਤੇ ਮੈਕਸੀਕੋ ਦੇ ਨਾਲ ਮੈਂ ਪੂਰੀ ਕੰਧ ਬਣਾ ਦਿਆਂਗਾ ਤਾਂ ਕਿ ਕੋਈ ਵੜ ਨਾ ਸਕਣ। ਫਿਰ ਜੇ ਪੋਪ ਨੇ ਹੱਕ 'ਚ ਸਟੈਂਡ ਲਿਆ ਤਾਂ ਇਹਨੇ ਉੱਥੇ ਵੀ ਇਸ ਕਿਸਮ ਦਾ ਕੀਤਾ। ਔਰ ਕਿਵੇਂ ਇਸ ਦਾ ਐਟੀਚਿਊਡ, ਜੇ ਇੱਕ ਸਿੱਖ ਨੇ ਉਹਦੀ ਇੱਕ ਰੈਲੀ ਦੇ ਵਿੱਚ ਪ੍ਰੋਟੈਸਟ ਕੀਤਾ ਤਾਂ ਉਹਨੂੰ ਵੀ ਉਹਨੇ ਰਿਡੀਕਿਊਲ ਕੀਤਾ। ਸੋ ਕੁੱਲ ਮਿਲਾ ਕੇ ਇਹ ਜਿਹੜੀਆਂ ਨੀਤੀਆਂ ਨੇ, ਔਰ ਜਿਸ ਕਿਸਮ ਦਾ ਚਾਈਨਾ ਦੇ ਖਿਲਾਫ ਲਾਈਨ ਲਈ ਹੈ, ਔਰ ਦੂਸਰਾ ਉਧਰ ਸਲਾਹ ਦੇ ਰਿਹਾ। ਹੁਣ ਇੰਗਲੈਂਡ ਦੇ ਵਿੱਚ ਇਸ ਮੁੱਦੇ ਦੇ ਉੱਤੇ ਵੋਟਿੰਗ ਹੋਣੀ ਹੈ ਕਿ ਕੀ ਇੰਗਲੈਂਡ ਯੂਰਪੀਅਨ ਯੂਨੀਅਨ ਦਾ ਮੈਂਬਰ ਰਹਿਣਾ ਚਾਹੀਦਾ ਹੈ ਜਾਂ ਯੂਰਪੀਅਨ ਯੂਨੀਅਨ 'ਚੋਂ ਬਾਹਰ ਆ ਜਾਏ। ਸੋ ਪ੍ਰੈਜ਼ੀਡੈਂਟ ਓਬਾਮਾ ਨੇ ਸਗੋਂ ਉਹਨੇ ਇਹ ਸਲਾਹ ਦਿੱਤੀ ਕਿ ਭਾਈ ਨਹੀਂ, ਇਹ ਭਲਾ ਹੈ ਸਾਰਿਆਂ ਦਾ ਕਿ ਵੀ ਇੰਗਲੈਂਡ ਹਿੱਸਾ ਬਣਿਆ ਰਹੇ ਯੂਰਪੀਅਨ ਯੂਨੀਅਨ ਦਾ। ਇਸ ਦੇ ਉਲਟ ਡੋਨਲਡ ਟਰੰਪ ਨੇ ਕਿਹਾ ਜੀ ਮੈਂ ਸਮਝਦਾ ਵੀ ਇੰਗਲੈਂਡ ਨੂੰ ਉਹਦੇ ਤੋਂ ਬਾਹਰ ਆ ਜਾਣਾ ਚਾਹੀਦਾ। ਇਹ ਰਿਫਿਊਜੀ ਕ੍ਰਾਈਸਿਸ ਐਵੇਂ ਖਾਮ ਖਾ ਕੇ ਸਿਰ ਤੇ ਡਿੱਗਿਆ। ਹੁਣ ਯੂਰਪੀਅਨ ਯੂਨੀਅਨ ਨਾ ਹੁੰਦੀ ਤਾਂ ਜੋ ਕੁਝ ਸੀਰੀਆ 'ਚ ਚੱਲ ਰਿਹਾ ਹੈ, ਜੋ ਕੁਝ ਮਿਡਲ ਈਸਟ ਦੇ ਵਿੱਚ ਉਸ ਤੋਂ ਪਹਿਲਾਂ ਇਰਾਕ 'ਚ ਹੋਇਆ,
ਵੱਡੀ ਗਿਣਤੀ ਰਿਫਿਊਜੀਆਂ ਦੀ, ਕਿਉਂਕਿ ਮਿਡਲ ਈਸਟ ਤੋਂ ਯੂਰਪ ਤੱਕ ਜਿਹੜਾ ਹੈ, ਟਰਕੀ ਦੇ ਵਿੱਚ ਨੇ, ਗ੍ਰੀਸ 'ਚ ਨੇ, ਫਰਾਂਸ ਨੇ ਐਕਸੈਪਟ ਕੀਤੇ, ਦੂਸਰੇ ਮੁਲਕਾਂ ਨੇ ਐਕਸੈਪਟ ਕੀਤੇ। ਸੋ ਹੁਣ ਕਿਉਂਕਿ ਮਿਡਲ ਈਸਟ 'ਚੋਂ ਆਉਣ ਵਾਲੇ ਰਿਫਿਊਜੀ ਵੀ ਬਹੁਤੇ ਮੁਸਲਮਾਨ ਨੇ, ਸੋ ਡੋਨਲਡ ਟਰੰਪ ਜਿਹੜਾ ਉਹ ਯੂਰਪੀਅਨ ਯੂਨੀਅਨ ਨੂੰ ਵੀ ਤੋੜਨਾ ਚਾਹੁੰਦਾ ਹੈ। ਸੋ ਕੁੱਲ ਮਿਲਾ ਕੇ ਜੋ ਇਹਦਾ ਏਜੰਡਾ ਹੈ ਹੁਣ ਤੱਕ, ਉਸ 'ਚੋਂ ਤਾਂ ਸਵਾਏ ਅਫਰਾ ਤਫਰੀ ਤੋਂ, ਸਵਾਏ ਐਨਾਰਕੀ ਤੋਂ, ਸਵਾਏ ਇਸ ਗੱਲ ਦੇ ਕਿ ਧਰਮ ਆਧਾਰਿਤ ਲੜਾਈਆਂ ਜਿਹੜੀਆਂ ਕਰੂਸੇਡਸ 11ਵੀਂ 12ਵੀਂ ਸਦੀ ਤੋਂ ਰਹੀਆਂ, ਜਿਹਦੇ ਥੱਲੇ ਸਾਰਾ ਯੂਰਪ ਔਰ ਮਿਡਲ ਈਸਟ ਇੱਕ ਦੂਜੇ ਦੇ ਗਾਟੇ ਲਾਉਂਦੇ ਰਹੇ, ਉਸ ਕਾਲੇ ਦੌਰ ਨੂੰ ਜਿਹੜਾ ਇਤਿਹਾਸ ਦੇ ਮਨੁੱਖੀ ਜਿਹੜਾ ਕਿ ਸ਼ਰਮਨਾਕ ਦੌਰ ਹੈ, ਉਧਰ ਨੂੰ ਵਾਪਸ ਜਾ ਰਿਹਾ ਕੰਮ। ਹੋਰ ਤਾਂ ਇਹਦੇ 'ਚ ਕੋਈ ਨਜ਼ਰ ਨਹੀਂ ਆਉਂਦਾ। ਹੁਣ ਇੱਧਰ ਇਹ ਏਜੰਡੇ ਤੋਂ ਜਿਹੜੇ ਸੂਝਵਾਨ ਅਮਰੀਕਨ ਨੇ, ਜਾਂ ਈਵਨ ਚਲੋ ਮਾਈਨੋਰਟੀਜ਼ ਤਾਂ ਘਬਰਾਈਆਂ ਹੀ ਨੇ ਇੱਥੇ, ਮੈਂ ਕਈ ਬੱਚਿਆਂ ਨੂੰ ਜਿਹੜੇ ਸਾਡੇ ਘਰਾਂ ਦੇ ਬੱਚੇ ਨੇ, ਜਾਂ ਈਵਨ ਗੋਰਿਆਂ ਨੂੰ ਇਹ ਕਹਿੰਦੇ ਸੁਣਿਆ ਕਿ ਜੇ ਇਹ ਬਣ ਗਏ ਤੇ ਵੀਲ ਮਾਈਗ੍ਰੇਟ ਟੂ ਕੈਨੇਡਾ, ਵੀ ਅਸੀਂ ਰਹਿਣਾ ਨਹੀਂ ਇਸ ਮੁਲਕ 'ਚ, ਰਹਿਣ ਦੇ ਲਾਇਕ ਹੀ ਨਹੀਂ ਰਹਿਣ। ਸੋ ਕਿੱਥੇ ਤਾਂ ਇਹ ਫੀਅਰ ਹੈ। ਔਰ ਹਾਲਾਂਕਿ ਹਿਲਰੀ ਦਾ ਆਪਣਾ ਨੋਮੀਨੇਸ਼ਨ ਅਜੇ ਭਾਵੇਂ ਲੱਗਦਾ ਹੈ ਕਿ ਵੀ ਲੀਡਿੰਗ ਹੈ, ਪਰ ਜਿਵੇਂ ਵੈਸਟ ਵਰਜੀਨੀਆ 'ਚ ਉਹਨੇ ਸੈਂਡਰਸ ਨੇ ਉਹਨੂੰ ਬੀਟ ਕੀਤਾ ਹੈ ਕਾਫੀ ਵੱਡੇ ਮਾਰਜਨ ਨਾਲ। ਸੋ ਉਹ ਅਜੇ ਘੁਲ ਰਹੀ ਹੈ ਆਪਣੇ ਨਾਲ, ਬਟ ਜੇ ਉਹ ਅਲਟੀਮੇਟਲੀ ਮੋਸਟ ਲਾਈਕਲੀ ਉਭਰੇਗੀ ਡੈਮੋਕ੍ਰੈਟ ਦੇ ਤੌਰ ਤੇ। ਔਰ ਜਿਸ ਕਿਸਮ ਦਾ ਐਟੀਚਿਊਡ ਹੁਣ ਡੋਨਲਡ ਟਰੰਪ ਦਾ ਔਰਤਾਂ ਬਾਰੇ ਇਹਨੇ ਬਿਆਨ ਦਿੱਤੇ ਨੇ, ਵੀ ਇਹਦੇ ਮਨ ਦੇ ਵਿੱਚ ਉਹ ਵੀ ਪੂਰਾ ਔਰਤਾਂ ਨੂੰ ਘਟੀਆ ਦੇਖਣ ਦਾ ਹੈ। ਹਿਲਰੀ ਨੂੰ ਜਦੋਂ ਐਡਰੈਸ ਕਰਦਾ ਉਹ ਕਹਿੰਦਾ ਕ੍ਰੋਕੇਡ ਹਿਲਰੀ। ਸੋ ਜਿਹੜੀ ਈਵਨ ਪ੍ਰੈਜ਼ੀਡੈਂਸ਼ੀਅਲ ਰੇਸ ਵੀ ਹੋਏਗੀ, ਜੇ ਹਿਲਰੀ ਉਧਰੋਂ ਐਮਰਜ ਹੁੰਦੀ ਹੈ ਤਾਂ ਹੋਇਆ ਹੀ ਹੋਇਆ, ਉਹ ਦੈਟ ਵਿਲ ਬੀ ਵਨ ਆਫ ਦਾ ਨੈਸਟੀਐਸਟ ਇਲੈਕਸ਼ਨ ਕੈਂਪੇਨਸ ਇਨ ਹਿਸਟਰੀ, ਨਾਟ ਓਨਲੀ ਅਮਰੀਕਨ ਹਿਸਟਰੀ। ਸਾਡੇ ਭਾਰਤ ਪਾਕਿਸਤਾਨ ਵਾਲੇ ਵੀ ਕਹਿਣਗੇ ਉੱਥੋਂ ਵਾਲੇ ਕਿ ਵੀ ਇਹ ਤਾਂ ਇਸ ਲੈਵਲ ਤੱਕ ਤਾਂ ਅਸੀਂ ਵੀ ਨਹੀਂ ਜਾਂਦੇ, ਕਿਉਂਕਿ ਉਹਦੇ ਮੂੰਹ ਚੋਂ ਹੀ ਇਸ ਕਿਸਮ ਦੀਆਂ ਗੱਲਾਂ ਨਿਕਲਦੀਆਂ। ਕੋਈ ਫੁੱਲ ਤਾਂ ਕਿਰਦਾ ਹੀ ਨਹੀਂ, ਉਹ ਜਦੋਂ ਵੀ ਸੁੱਟੇਗਾ ਮਿਰਚ ਹੀ ਸੁੱਟੇਗਾ, ਜਾਂ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਐਸਿਡ ਟੰਗ, ਉਹਦੇ ਮੂੰਹ ਚੋਂ ਤੇਜ਼ਾਬ ਨਿਕਲਦਾ ਜਿਹੜਾ ਸਭ ਥਾਂ ਲੂ ਕੇ ਰੱਖ ਦਿੰਦਾ। ਸੋ ਇਹੀ ਜਿਹੜੇ ਇੱਥੇ ਰਾਈਟ ਵਿੰਗਰ ਨੇ ਉਹਨਾਂ ਨੂੰ ਸੂਟ ਕਰਦਾ ਹੈ, ਇਸਲਾਮ ਦੇ ਖਿਲਾਫ, ਮਾਈਨੋਰਟੀਜ਼ ਦੇ ਖਿਲਾਫ, ਹਿਸਪੈਨਿਕ ਦੇ ਖਿਲਾਫ, ਕਾਲਿਆਂ ਦੇ ਖਿਲਾਫ। ਸੋ ਲੈ ਦੇ ਕੇ ਇਹ ਫਿਰ ਉਹੀ ਰੇਸਿਜ਼ਮ ਨਹੀਂ ਤਾਂ ਹੋਰ ਕੀ ਆ, ਉਹਦੀ ਸ਼ਕਲ ਹੀ ਦੱਸਦੀ ਆ ਵੀ ਉਹ ਰੇਸਿਸਟ ਹੈ। ਹੁਣ ਇੱਕ ਪਾਸੇ ਤਾਂ ਅਮਰੀਕਨ ਜਿਹੜੀ ਇਹ ਤਬਦੀਲੀ ਆ ਰਹੀ ਹੈ, ਇਸ ਤੋਂ ਜੈਨੂਅਨਲੀ ਜਿਹੜੇ ਲੋਕ ਨੇ ਉਹ ਖੌਫਜ਼ਦਾ ਨੇ ਵੀ ਕਿਸ ਕਿਸਮ ਦਾ ਇਹ ਤਾਂ ਸਾਰਾ ਸੰਸਾਰ ਨੂੰ ਅਨਸਟੇਬਲ ਕਰ ਦੇਗਾ। ਦੂਜੇ ਪਾਸੇ 1 ਬਿਲੀਅਨ 300 ਮਿਲੀਅਨ ਲੋਕਾਂ ਦਾ ਜਿੱਥੇ ਵਸੇਵਾ ਹੈ, ਜਿਹਨੂੰ ਜਿਹੜੀ ਇੱਕ ਆਰਟੀਫਿਸ਼ੀਅਲ ਕੰਟਰੀ ਭਾਰਤ ਦਾ ਨਾਂ ਦਿੱਤਾ ਗਿਆ, ਉੱਥੇ ਜਿਵੇਂ ਉਭਾਰ ਮੋਦੀ ਦਾ ਹੋਇਆ, RSS ਦਾ ਹੋਇਆ, ਉਹ ਵਿਚਾਰਧਾਰਾ, ਲਵ ਜਿਹਾਦ, ਘਰ ਵਾਪਸੀ ਔਰ ਘੱਟ ਗਿਣਤੀਆਂ ਤੇ ਬੀਫ ਬੈਨ ਤੇ ਫਲਾਣਾ ਤੇ ਟਮਕਾ, ਇੱਕ ਉੱਥੇ ਖੌਫ ਪੈਦਾ ਕੀਤਾ ਹੋਇਆ ਜੀ। ਔਰ ਉਸ ਸਾਰੇ ਚੋਂ ਕਿਵੇਂ ਮੋਦੀ ਜਿਹੜਾ ਕਿੱਥੇ ਤਾਂ 2002 ਚ ਮੁਸਲਮਾਨਾਂ ਦੇ ਜੋ ਉਹਨੇ ਗੁਜਰਾਤ ਦੇ ਵਿੱਚ ਕਤਲੇਆਮ ਕੀਤਾ, 2014 ਤੱਕ 12 ਸਾਲ ਉਹਨੂੰ ਅਮਰੀਕਾ ਇੰਗਲੈਂਡ ਨੇ ਵੀਜ਼ਾ ਨਹੀਂ ਦਿੱਤਾ ਕਿ ਭਾਈ ਤੂੰ ਤਾਂ ਜੈਨੋਸਾਈਡ ਕਮਿਟ ਕੀਤਾ। ਔਰ ਜਿਹੜਾ ਅਮਰੀਕਾ ਦਾ ਲਾਅ ਹੈ ਇਸ ਬਾਰੇ, ਜਿਹੜਾ ਜਿਸ ਨੂੰ ਫਿਰ US ਸਰਫ ਨੇ ਵੀ ਇੰਪਲੀਮੈਂਟ ਕਰਾਇਆ, ਉਹ ਇੱਕੋ ਇੱਕ ਸਟੇਟ ਹੈਡ ਹੈ ਜਿਹਨੂੰ ਉਸ ਲਾਅ ਤੇ ਬੇਸਡ ਜਿਹੜਾ ਉਹ ਅਮਰੀਕਾ ਦਾ ਵੀਜ਼ਾ ਨਹੀਂ ਸੀ ਦਿੱਤਾ ਗਿਆ 12 ਸਾਲ। ਹੁਣ ਅਜੇ 2 ਸਾਲ ਉਹਦੇ ਪੂਰੇ ਹੋਣੇ ਨੇ ਅਗਲੇ ਮਹੀਨੇ, ਚੌਥਾ ਦੌਰਾ ਹੋਣਾ ਉਹਦਾ ਜੂਨ ਦੇ ਮਹੀਨੇ। ਸੋ ਓਬਾਮਾ ਐਡਮਿਨਿਸਟ੍ਰੇਸ਼ਨ ਵੀ ਐਕਸਟਰਾ ਮਾਈਲ ਗਿਆ, ਇਹਨਾਂ ਦੀਆਂ ਆਪਣੀਆਂ ਕੈਲਕੂਲੇਸ਼ਨਸ ਨੇ, ਚਾਈਨਾ ਦਾ ਫੈਕਟਰ ਖੜਾ ਕਰ ਲਿਆ, ਹੋਰ ਕਰ ਲਿਆ। ਹਾਲਾਂਕਿ ਓਬਾਮਾ ਐਡਮਿਨਿਸਟ੍ਰੇਸ਼ਨ ਕੋਈ ਵਿਜ਼ੀਬਲੀ ਐਂਟੀ ਇਸਲਾਮਿਕ ਨਹੀਂ ਸੀ, ਲੇਕਿਨ ਹੁਣ ਜਿਉਂ-ਜਿਉਂ ਡੋਨਲਡ ਟਰੰਪ ਆ ਰਿਹਾ ਉੱਥੇ ਹਿੰਦੂ ਤਵੀਆਂ ਨੂੰ ਚਾਅ ਚੜ੍ਹ ਰਿਹਾ ਜੀ। ਉਹ ਤਾਂ ਸਮਝਦੇ ਨੇ ਵੀ ਇਹ ਮੱਝਾਂ ਤੇ ਮੱਝਾਂ ਭੈਣਾਂ ਹੋ ਗਈਆਂ ਸੀ, ਵੀ ਇਹ ਵੀ ਮੁਸਲਮਾਨਾਂ ਦੇ ਖਿਲਾਫ ਹੈ, ਅਸੀਂ ਤਾਂ ਪਹਿਲਾਂ ਹੀ ਜਿਹੜਾ ਉੱਥੇ 170 ਮਿਲੀਅਨ ਨੇ ਉਹਨਾਂ ਨੂੰ ਹਿੰਦੂ ਬਣਾਉਣ ਤੇ ਲੱਗੇ ਹੋਏ। ਔਰ ਇਹਦਾ ਜਿਹੜੀ ਵਿਜ਼ੀਬਿਲਿਟੀ ਹੈ ਇਹ ਸਿਰਫ ਉੱਥੇ ਸਰਕਾਰੀ ਦਰਬਾਰੇ, ਸਰਕਾਰੀ ਕੋਰੀਡੋਰਸ ਦੇ ਵਿੱਚ ਗੱਲ ਨਹੀਂ ਹੁੰਦੀ ਕਿ ਇੰਡੀਆ ਲਈ ਕਿਵੇਂ ਡੋਨਲਡ ਟਰੰਪ ਸੂਟ ਕਰਾਂ। ਮੁੜ ਕੇ ਇਹਨੇ ਜਿਸ ਕਿਸਮ ਦਾ ਹੈ, ਉਹਨੇ ਆਊਟਸੋਰਸਿੰਗ ਦੇ ਉੱਤੇ ਵੀ ਗੱਲ ਕੀਤੀ। ਉਹਨੇ ਇੱਕ ਮੀਟਿੰਗ ਦੇ ਵਿੱਚ ਇੱਥੇ ਸ਼ਾਇਦ ਕਿੱਥੇ ਸੀ ਉਹਦਾ ਡੈਲਾਵੇਅਰ ਕਿ ਕੀ, ਉਹਨੇ ਇੰਡੀਅਨ ਐਕਸੈਂਟ, ਉਹਨੇ ਕਿਹਾ ਜੀ ਮੈਂ ਕ੍ਰੈਡਿਟ ਕਾਰਡ ਦੀ ਇਨਕੁਆਰੀ ਲਈ ਘੁਮਾਇਆ ਫੋਨ ਤੇ ਉੱਥੇ ਜਾ ਕੇ ਵੱਜਿਆ, ਤੇ ਉਹਨੇ ਫਿਰ ਇੰਡੀਅਨ ਐਕਸੈਂਟ ਦੀ ਨਕਲ ਕੀਤੀ ਕਿ ਵੀ ਉੱਥੋਂ ਇੱਕ ਇੰਡੀਅਨ ਬੋਲਿਆ ਕਿ ਵੀ ਉਹਨੂੰ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ, ਇਹ ਕਹਿਣਾ ਚਾਹੁੰਦਾ। ਸੋ ਅਲਟੀਮੇਟਲੀ ਇਨ ਦਾ ਐਂਡ ਆਫ ਦਾ ਡੇ ਇਸ ਕਿਸਮ ਦੇ ਜਿਹੜੇ ਐਸਿਡ ਥਰੋਅਰ ਹੁੰਦੇ ਨੇ, ਜਿਨ੍ਹਾਂ ਦੀ ਜ਼ਬਾਨ ਚੋਂ ਇਹ ਕੁਛ ਨਿਕਲਦਾ ਔਰ ਭਰੇ ਹੁੰਦੇ ਨੇ ਨਫ਼ਰਤ ਦੇ ਨਾਲ, ਉਹਨਾਂ ਨੇ ਬਖਸ਼ਣਾ ਤਾਂ ਉਹਨੂੰ ਵੀ ਨਹੀਂ ਹੈ, ਲੇਕਿਨ
ਉਹਨਾਂ ਨੂੰ ਇੰਨੇ ਗੱਲ ਦਾ ਹੀ ਚਾਅ ਚੜਿਆ ਹੋਇਆ ਕਿ ਡੋਨਲਡ ਟਰੰਪ ਮੁਸਲਮਾਨਾਂ ਦੇ ਖਿਲਾਫ ਹੈ। ਔਰ ਉਹਦੀ ਇੱਕ ਜਿਹੜੀ ਖਬਰ ਜਿਹਦੇ ਕਰਕੇ ਇੰਨਾ ਸਾਰਾ ਮੈਂ ਵੇਰਵਾ ਦਿੱਤਾ ਹੈ, ਉਹ ਖਬਰ ਹੈ ਕਿ ਵੀ ਜਿਹੜੀ ਹਿੰਦੂ ਸੈਨਾ ਹੈ, ਭਾਵੇਂ ਉਹਦੇ ਬਿਆਨ ਦੇਣ ਨੂੰ ਹੀ ਰੱਖੇ ਹੋਏ ਨੇ ਕੁਝ ਬੰਦੇ, ਉਹਨਾਂ ਨੇ ਦਿੱਲੀ 'ਚ ਜੰਤਰ ਮੰਤਰ ਰੋਡ ਦੇ ਉੱਤੇ ਇੱਕ ਹਵਨ ਕੀਤਾ, ਘਿਓ ਵੀ ਵਿੱਚ ਪਾਇਆ, ਤਿਲ ਪਾਏ, ਸਮਗਰੀ ਪਾਈ। ਤਾਂ ਹਵਨ ਇਹ ਸੀ, ਓਨਲੀ ਹੀ ਕੈਨ ਸੇਵ ਹਿਊਮੈਨਿਟੀ, ਹਿੰਦੂ ਸੈਨਾ ਪਰਫਾਰਮਸ ਹਵਨ ਫॉर ਟਰੰਪਸ US ਵਿਨ। ਕਿ ਉਹ ਹਵਨ ਕਰ ਰਹੇ ਨੇ, ਉਹਨੇ ਕਿਹਾ ਜੀ ਇਹੀ ਇਨਸਾਨੀਅਤ ਨੂੰ ਸੇਵ ਕਰ ਸਕਦਾ। ਤੁਸੀਂ ਕਾਤਲ ਇਨਸਾਨੀਅਤ ਦੇ, ਇਹਦੀ ਵਿਚਾਰਧਾਰਾ ਮਨੁੱਖ ਨਾਲੋਂ ਵੰਡਣ ਵਾਲੀ। ਔਰ ਇਹ ਜਿਹੜਾ ਦਰਸ਼ਕ ਦੇਖ ਰਹੇ ਨੇ ਤਸਵੀਰ, ਕਿ ਇਹ ਸਾਰੇ ਪਾਸੇ ਕਵਰੇਜ ਹੋਈ ਹੈ ਇਸ ਦੀ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਹਿੰਦੂ ਸੈਨਾ ਆਰਗੇਨਾਈਜ਼ਡ ਏ ਹਵਨ ਐਂਡ ਚੈਂਟਡ ਮੰਤਰਾਸ ਔਨ ਵੈਨਸਡੇ ਇਨਵੋਕਿੰਗ ਦਾ ਹਿੰਦੂ ਗੋਡਸ ਟੂ ਹੈਲਪ ਡੋਨਲਡ ਟਰੰਪ ਵਿਨ ਦਾ US ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ। ਉਹਨਾਂ ਨੇ ਦੇਵਤਿਆਂ ਨੂੰ, ਆਪਣੇ ਦੇਵਤਿਆਂ ਨੂੰ ਕਿਹਾ, ਉਹ ਭਾਈ ਤੁਹਾਡੇ ਦੇਵਤੇ ਤਾਂ ਆਰੀਅਨਸ, ਤੁਹਾਡਾ ਤਾਂ ਇਹ ਹੈ ਵੀ ਜੇ ਭਾਰਤ ਤੋਂ ਬਾਹਰ ਕੋਈ ਚਲਾ ਜਾਏ, ਭਾਰਤ ਮਾਤਾ ਤੋਂ, ਤਾਂ ਤੁਸੀਂ ਤਾਂ ਉਹਨੂੰ ਕੱਢ ਦਿੰਦੇ ਸੀ ਸਮਾਜ ਚੋਂ। ਅਖੰਡ ਭਾਰਤ ਤੁਹਾਡਾ ਹੈ, ਉੱਥੋਂ ਕੋਈ ਬਾਹਰ ਜਾ ਨਹੀਂ ਸਕਦਾ। ਤੇ ਤੁਹਾਡੇ ਦੇਵਤੇ ਜਿਹੜੇ ਨੇ, ਜਿਨ੍ਹਾਂ ਦੇ ਜਿਹੜੇ ਉਹ ਕਿਵੇਂ ਅਮਰੀਕਾ ਆਣਗੇ ਇਹਦੀ ਮਦਦ ਦੇ ਉੱਤੇ, ਉਹ ਤਾਂ ਉੱਥੇ ਹੀ ਰਹਿਣਗੇ। ਫਿਰ ਇਹਨੇ ਕਿਹਾ, ਵਾਈਲ ਟਰੰਪ ਹੈਜ਼ ਡੋਮੀਨੇਟਡ ਦਾ ਰਿਪਬਲਿਕਨ ਪ੍ਰਾਇਮਰੀ ਰੇਸ ਟੂ ਡਿਸਾਈਡ ਦਾ ਪਾਰਟੀਜ਼ ਕੈਂਡੀਡੇਟ ਫॉर द ਨਵੰਬਰ ਇਲੈਕਸ਼ਨ, his calls for temporarily banning Muslims from America and cracking down on terrorist groups abroad have earned him some fans in far away India। ਕਿ ਉਹਨੇ ਜਿਹੜੀ ਹੈ ਮੁਸਲਮਾਨਾਂ ਦੇ ਖਿਲਾਫ ਲਾਈਨ ਲਈ ਹੈ ਜੀ, ਭਾਰਤ ਦੇ ਵਿੱਚ ਵੀ ਉਹਦੇ ਐਡਮਾਇਰਰ ਆ ਗਏ। The whole world is screaming against Islamic terrorism and even India is not safe from it, said Vishnu Gupta, founder of the Hindu Sena nationalist group. Only Donald Trump can save humanity। ਉਹਨੇ ਕਿਹਾ ਜੀ ਸਾਰਾ ਸੰਸਾਰ ਚੀਕਾਂ ਮਾਰ ਰਿਹਾ ਹੈ ਇਸਲਾਮਿਕ ਦਹਿਸ਼ਤਗਰਦੀ ਦੇ ਖਿਲਾਫ, ਭਾਰਤ ਵੀ ਇਸ ਤੋਂ ਸੁਰੱਖਿਅਤ ਨਹੀਂ, ਔਰ ਸਿਰਫ ਡੋਨਲਡ ਟਰੰਪ ਹੀ ਜਿਹੜਾ ਹੈ ਉਹ ਇਨਸਾਨੀਅਤ ਨੂੰ ਜਿਹੜਾ ਸੁਰੱਖਿਅਤ ਕਰ ਸਕਦਾ ਹੈ। ਹਿੰਦੂ ਸੈਨਾ ਮੈਂਬਰਸ ਗੈਦਰਡ ਐਟ ਨਿਊ ਦਿੱਲੀ ਜੰਤਰ ਮੰਤਰ along with collection of idols of Hindu gods including Shiva and Hanuman as well as photos of a shouting Trump। ਕਿ ਉਹਦੀ ਫੋਟੋ ਚੀਕਾਂ ਮਾਰਦੇ ਦੀ ਟਰੰਪ ਦੀ, ਔਰ ਜਿਹੜੇ ਹਿੰਦੂ ਗੋਡ ਹਨੂਮਾਨ ਤੇ ਸ਼ਿਵ। ਦਿਲਚਸਪ ਗੱਲ ਇਹ ਹੈ ਕਿ ਵੀ ਜਦੋਂ ਪ੍ਰੈਜ਼ੀਡੈਂਟ ਓਬਾਮਾ ਭਾਰਤ ਦੇ ਦੌਰੇ ਤੇ ਗਿਆ, ਔਰ ਉਸ ਤੋਂ ਪਹਿਲਾਂ ਹੀ ਜਦੋਂ ਪ੍ਰੈਜ਼ੀਡੈਂਟ ਬਣਿਆ ਤੇ ਇੱਕ ਇੰਡੀਅਨ ਜਰਨਲਿਸਟ ਨੇ ਖਬਰ ਜਿਹੜੀ ਫਿਰ ਸਾਰੇ ਮੀਡੀਆ ਨੇ ਉੱਥੇ ਦੁਹਰਾਈ, ਉਹਨੇ ਕਿਹਾ ਜੀ ਪ੍ਰੈਜ਼ੀਡੈਂਟ ਓਬਾਮਾ ਜਿਹੜੇ ਨੇ ਉਹ ਆਪਣੀ ਜੇਬ 'ਚ ਹਨੂਮਾਨ ਜੀ ਨੂੰ ਰੱਖਦਾ। ਉਹ ਵੈਸੇ ਉਹਨੇ ਕੋਈ ਬਾਂਦਰ ਦਾ ਦੇਖਿਆ ਹੋਣਾ, ਜਿਹੜਾ ਮਿਲਦਾ ਕੀ ਉਹਨੂੰ ਕਹਿੰਦੇ ਨੇ, ਕੋਈ ਵੀ ਜਿਹੜਾ ਉਸ ਦਾ ਮਾਡਲ ਜਾਂ ਕੀ ਰਿੰਗ ਵਰਗਾ, ਉਹ ਉਹਨੇ ਰੱਖਿਆ। ਤੇ ਉਹਨਾਂ ਨੇ ਖਬਰ ਲਾਤੀ ਉਹ ਤਾਂ ਹਨੂਮਾਨ ਜੀ ਕੇ ਭਗਤ ਹੈ। ਹੁਣ ਉਹਦੀ ਸ਼ਿਵ ਜੀ ਦੀ ਤਾਂ ਹਨੂਮਾਨ ਦੀ ਮੂਰਤੀ ਰੱਖ ਕੇ ਡੋਨਲਡ ਟਰੰਪ ਦੇ ਲਈ ਜਿਹੜੀ ਹੈ ਉਹ ਹਵਨ ਕਰ ਰਹੇ ਨੇ। ਹੁਣ ਪਹਿਲਾਂ ਦੱਸ ਦੇਣ ਵੀ ਹਨੂਮਾਨ ਡੈਮੋਕ੍ਰੇਟਾਂ ਦੇ ਨਾਲ ਹੈ ਕਿ ਰਿਪਬਲਿਕਨਾਂ ਦੇ ਨਾਲ ਹੈ। ਵੀ ਜੇ ਹੁਣ ਹਨੂਮਾਨ ਜਿਹੜਾ ਹੈ ਉਹਨੇ ਓਬਾਮਾ ਨੂੰ 2 ਵਾਰੀ ਰੱਖਿਆ ਉਸ ਟਰਮ ਦੇ ਵਿੱਚ, ਤੇ ਫਿਰ ਘੱਟੋ ਘੱਟ ਹਨੂਮਾਨ ਡੈਮੋਕ੍ਰੇਟਾਂ ਦੇ ਨਾਲ ਹੀ ਰਹੇ। ਹਨੂਮਾਨ ਜਿਹੜਾ ਇਹਨਾਂ ਦੀ ਆਪਣੀ ਕਹਾਣੀ ਹੈ ਹਨੂਮਾਨ ਦੀ ਲਾਇਲਟੀ ਦੀ, ਉਹ ਤਾਂ ਵਿਚਾਰਾ ਰਾਮਚੰਦਰ ਜੀ ਨਾਲ ਲਾਇਲ ਰਿਹਾ, ਪੂੰਛ ਨੂੰ ਵੀ ਅੱਗ ਲਵਾਈ, ਉਹਨਾਂ ਦੇ ਨਾਲ ਹੀ ਰਹਿ ਕੇ ਫਾਈਨਲ ਜਿੱਤ ਦਵਾਈ। ਤੇ ਇਹ ਕਿਹੋ ਜਿਹਾ ਹਨੂਮਾਨ ਹੈ ਜਿਹੜਾ ਇਧਰੋਂ ਪਹਿਲਾਂ ਡੈਮੋਕ੍ਰੇਟਾਂ ਨਾਲ ਸੀ, ਹੁਣ ਉਹ ਡੋਨਲਡ ਟਰੰਪ ਦੀ ਮਦਦ ਤੇ ਆਏਗਾ। ਸੋ ਇਹ ਪਾਰਟ ਇੱਕ ਪਾਸੇ ਇਹਨਾਂ ਦੀ ਇਹ ਗਵਰਨਿੰਗ ਲਾਈਨ ਹੈ, ਔਰ ਦੂਸਰੇ ਪਾਸੇ ਖਬਰ ਮੈਂ ਕੁਇਕਲੀ ਇਸ ਦੇ ਨਾਲ ਹੀ ਜੋੜ ਕੇ ਦੱਸਦੇ ਹਾਂ ਕਿ ਵੀ ਹਰਿਆਣੇ ਦੇ ਵਿੱਚ ਜੋ ਕੁਝ ਹੋਇਆ ਜਾਟ ਐਜੀਟੇਸ਼ਨ ਦੇ ਦੌਰਾਨ, ਕਿਵੇਂ 6-7 ਜ਼ਿਲ੍ਹੇ ਪ੍ਰਭਾਵਿਤ ਹੋਏ, ਕਿਵੇਂ ਅਰਬਾਂ ਦੀ ਜਾਇਦਾਦ ਤਬਾਹ ਹੋਈ, ਕਿਵੇਂ ਜਿਹੜੀਆਂ ਬੱਚੀਆਂ ਨੇ ਜੌਬ ਤੇ ਜਾਣ ਵਾਲੀਆਂ ਦੂਜੀਆਂ ਉਹਨਾਂ ਨੂੰ ਉਹਦੇ ਨਾਲ ਜ਼ਬਰ ਜਨਾਹ ਹੋਇਆ। ਔਰ ਤੁਸੀਂ ਦੇਖੋ ਵੀ ਇਸ ਤੋਂ ਅੰਦਾਜ਼ਾ ਲਾਓ ਕਿ ਇਹ ਜਿਹੜੀ ਸਾਰੇ ਕੋਈ ਸ਼ਿਵ ਸੈਨਾ ਰੱਖੀ ਹੈ, ਕੋਈ ਹਿੰਦੂ ਸੈਨਾ ਹੈ, ਕੋਈ RSS ਹੈ, ਸਭ ਅੱਡ-ਅੱਡ ਰੋਲ ਕਰਦੇ ਨੇ। ਔਰ ਇਸ ਗੱਲ ਦੇ ਉੱਤੇ ਇੱਕ ਪਾਸੇ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਸੂ ਮੋਟੋ ਨੋਟਿਸ ਲਿਆ, ਇਨਕੁਆਇਰੀ ਚੱਲ ਰਹੀ ਹੈ, ਮੈਜਿਸਟਰੀਅਲ ਇਨਕੁਆਇਰੀ 'ਚ ਆਇਆ, ਹਰਿਆਣਾ ਪੁਲਿਸ ਨੇ ਵੀ ਮੰਨ ਲਿਆ ਕਿ ਜਬਰ ਜਨਾਹ ਹੋਇਆ। ਪਹਿਲਾਂ ਉਹਨਾਂ ਨੇ ਸਾਰੀ ਖਬਰ ਨੂੰ ਜਿਹੜਾ ਗਲਤ ਦੱਸਿਆ ਸੀ, ਪਰ ਤੁਸੀਂ ਅੰਦਾਜ਼ਾ ਲਾਓ ਵੀ ਕਿਸ ਪਾਸੇ ਵੱਲ ਸੁਸਾਇਟੀ ਜਾ ਰਹੀ ਹੈ। ਹਰਿਆਣੇ ਦੇ ਵਿੱਚ ਜਿਹੜਾ BJP ਦਾ ਮੇਨ ਬੰਦਾ ਸਟੇਟ ਅਫੇਅਰਸ ਇੰਚਾਰਜ ਅਨਿਲ ਜੈਨ, ਉਹਨੇ ਕਿਹਾ ਵੀ ਖੱਟੜ ਨੇ, ਮਨੋਹਰ ਲਾਲ ਖੱਟੜ ਚੀਫ ਮਿਨਿਸਟਰ ਹੈ, ਕਿ ਹਰਿਆਣੇ ਦੀ ਸਥਿਤੀ ਨੂੰ ਬਹੁਤ ਚੰਗੀ ਤਰ੍ਹਾਂ ਹੈਂਡਲ ਕੀਤਾ। ਔਰ ਇਹ ਟ੍ਰਿਬਿਊਨ ਦੀ ਖਬਰ ਹੈ, ਵੇ ਖੱਟੜ ਗਾਟ ਹੈਂਡਲ ਜਾਟਸਟਰ ਏ ਬਿਗ ਅਚੀਵਮੈਂਟ। ਕਿ ਵੀ ਇਹ ਜਿਵੇਂ ਵਧੀਆ ਤੌਰ ਤੇ ਉਹਨੇ ਸਾਰੀ ਸਥਿਤੀ ਨੂੰ
ਦਾ ਨੂੰ ਹੈਂਡਲ ਕੀਤਾ, ਬਹੁਤ ਜਿਹੜਾ ਉਹ ਬਹੁਤ ਵੱਡੀ ਪ੍ਰਾਪਤੀ ਹੈ ਜੀ। The large scale violence during the recent Jhatkot agitation may have taken a heavy toll on life and property in Haryana, yet a senior BJP leader today patted the Manohar Lal Khattar government, claiming it was a big achievement to bring the widespread violence under control within 3 days। ਕਹਿੰਦੇ ਦੇਖੋ 3 ਦਿਨਾਂ ਦੇ ਵਿੱਚ ਇੰਨੀ ਵੱਡੀ ਹਿੰਸਾ ਨੂੰ ਜਿਹੜਾ ਕੰਟਰੋਲ ਕਰਤਾ, ਇਹ ਤਾਂ ਬਹੁਤ ਵੱਡੀ ਪ੍ਰਾਪਤੀ ਹੈ। It is not an achievement to bring the statewide violence under control within 3 days। ਇਹ ਪੁੱਛਦਾ ਹੈ ਕਿ ਜੀ 3 ਦਿਨਾਂ ਦੇ ਵਿੱਚ ਸਾਰੀ ਸਟੇਟ ਜਿਹੜੀ ਹਿੰਸਾ ਸੀ ਉਹਨੂੰ ਕਾਬੂ ਕਰਨਾ ਇਹ ਛੋਟੀ ਗੱਲ ਹੈ। The violence started on February 19 and it was brought under control by February 22nd, said Anil Jain, BJP's state affairs in charge। ਇਹ BJP ਦਾ ਪ੍ਰਾਂਤਕ ਇੰਚਾਰਜ ਹੈ। He said if government called central forces in time and a conspiracy to create division in the state police forces was blurted। ਕਿ ਜੀ ਇੱਕਦਮ ਵੇੜੇ ਸਿਰੂ ਨੇ ਜਿਹੜੀ ਹੈ ਸੈਂਟਰਲ ਫੋਰਸਿਸ ਨੂੰ ਕਾਲ ਕੀਤਾ ਜੀ। Jain's statement is surprising against the backdrop of 7 district and session judges writing to the High Court how law and order situation went for a toss for at least 3 days। ਉਹਨਾਂ ਨੇ ਕਿਹਾ ਜੀ 7 ਜ਼ਿਲ੍ਹਿਆਂ ਦੇ ਸੈਸ਼ਨ ਜੱਜਾਂ ਨੇ ਹਾਈ ਕੋਰਟ ਨੂੰ ਲਿਖਿਆ ਕਿ ਹਾਲ ਕੀ ਹੋਇਆ ਲਾਅ ਐਂਡ ਆਰਡਰ ਸਥਿਤੀ ਦਾ, ਤੇ ਫਿਰ ਜੇ ਹੁਣ ਹਰਿਆਣੇ 'ਚ ਇਹ ਕਰਨਾ ਵਧੀਆ ਐਡਮਿਨਿਸਟ੍ਰੇਸ਼ਨ ਹੈ ਔਰ ਮਨੋਹਰ ਲਾਲ ਨੇ ਬਹੁਤ ਕਮਾਲ ਕੀਤਾ, ਫਿਰ ਤਾਂ ਚੰਗਾ ਹੈ। ਹਿੰਦੂ ਸੈਨਾ ਦਾ ਜਿਹੜਾ ਉਹ ਹਵਨ ਹੈ ਜੀ ਇੱਥੇ ਆ ਕੇ ਹੋਪ ਫਾਰ ਦਾ ਹਿਊਮੈਨਿਟੀ, ਉੱਥੇ ਮਨੋਹਰ ਲਾਲ ਖੱਟੜ ਹੋਪ ਫਾਰ ਹਰਿਆਣਾ ਉਹ ਬਣ ਕੇ ਦੱਸਦਾ ਵੀ ਹੋਪ ਫਾਰ ਹਰਿਆਣਾ ਕੀ ਹੈ BJP ਦਾ, ਤੇ ਡੋਨਲਡ ਟਰੰਪ ਜਿਹੜਾ ਉਹ ਹੋਪ ਫਾਰ ਹਿਊਮੈਨਿਟੀ ਹੈ। ਤੇ ਫਿਰ ਉਹ ਪੰਜਾਬੀ ਦਾ ਹੀ ਅਖਾਣ ਹੈ ਕਿ ਉਜੜੇ ਬਾਗਾਂ ਦੇ ਗਾਲੜ ਪਟਵਾਰੀ। ਸੋ ਇੱਧਰ ਇਹ ਹੁੰਜਾ ਫੇਰਦੇ, ਉਧਰ ਮੋਦੀ ਦਾ ਫੇਰਦੇ, ਫਿਰ ਜਿਹੜੇ ਨੇ ਗਾਲੜ ਨੇ ਉਹ ਪਟਵਾਰੀ ਹੋਣਗੇ, ਕਿਉਂਕਿ ਸਭ ਕੁਛ ਹੀ ਉਜੜਨ ਦਾ ਹੈ ਔਰ ਹਿਊਮੈਨਿਟੀ ਦਾ ਜਿਹੜਾ ਉਹ ਬਿਲਕੁਲ ਬੇੜਾ ਗਰਕ ਕਰਨ ਦੀ ਲਾਈਨ ਹੈ। ਸੋ ਇੱਕ ਪਾਸੇ ਪਾਸ ਦੀਆਂ ਮਿਸਟੇਕਸ ਕਰੈਕਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਪ੍ਰੈਜ਼ੀਡੈਂਟ ਓਬਾਮਾ ਹੀਰੋਸ਼ੀਮਾ ਵਿਜ਼ਿਟ ਕਰ ਰਹੇ ਨੇ, ਪਹਿਲੀ ਵਾਰ ਹੈ ਕੋਈ ਅਮਰੀਕਨ ਪ੍ਰੈਜ਼ੀਡੈਂਟ ਜਾਏਗਾ, ਕਿਉਂਕਿ ਜੋ ਕੁਛ ਹੀਰੋਸ਼ੀਮਾ ਨਾਗਾਸਾਕੀ ਕੀਤਾ ਹੈ ਅਮਰੀਕਾ ਨੇ ਬੰਬ ਸੁੱਟੇ, ਐਟਮ ਤਬਾਹੀ ਕੀਤੀ। ਸੋ ਇੱਕ ਪਾਸੇ ਇਹ ਟ੍ਰੈਂਡ ਹੈ ਕਿ ਪਾਸਟ ਦੇ ਵਿੱਚ ਜੋ ਗਲਤੀਆਂ ਹੋਈਆਂ, ਜੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਕਾਮਾਗਾਟਾ ਮਾਰੂ ਲਈ ਪਾਰਲੀਮੈਂਟ 'ਚ ਮਾਫੀ ਮੰਗਣ ਦੀ ਗੱਲ ਕੀਤੀ ਹੈ, ਉਹਨਾਂ ਨੇ ਜਿਹੜੇ ਉਹਨਾਂ ਦੇ ਨੇਟਿਵਸ ਨੇ ਉਹਨਾਂ ਤੋਂ ਮਾਫੀ ਮੰਗੀ ਹੈ, ਦੁਨੀਆ ਭਰ ਦੇ ਵਿੱਚ ਇੱਕ ਚੰਗਾ ਟ੍ਰੈਂਡ ਚੱਲ ਰਿਹਾ ਹੈ। ਔਰ ਪ੍ਰੈਜ਼ੀਡੈਂਟ ਓਬਾਮਾ ਜੇ ਹੀਰੋਸ਼ੀਮਾ ਜਾਏਗਾ, ਜ਼ਾਹਰ ਹੈ ਕੁਛ ਨਾ ਕੁਛ ਮਲਮ ਰੱਖਣ ਦੀ ਗੱਲ ਕਰੇਗਾ। ਤੇ ਇਧਰ ਉਹ ਡੋਨਲਡ ਟਰੰਪ ਹੈ ਜਿਹਦੇ ਜੀਬ ਦੇ ਵਿੱਚ ਤੇਜ਼ਾਬ ਦੀ ਪੂਰੀ ਕੈਨੀ ਭਰੀ ਹੋਈ ਹੈ, ਤੇ ਇਹ ਜਿਹੜਾ ਹਿੰਦੂ ਸੈਨਾ ਨੂੰ ਔਰ ਇਹਨਾਂ ਨੂੰ ਹਨੂਮਾਨ ਜੀ ਦੇ ਤੋਂ ਮੰਗ ਰਹੇ ਨੇ ਕਿ ਜੀ ਉਹਨੂੰ ਜਿਤਾ ਦਿਓ। ਸੋ ਪਤਾ ਨਹੀਂ ਹਨੂਮਾਨ ਜੀ ਕੀ ਸੋਚਦੇ ਹੋਣਗੇ, ਪਰ ਮੈਨੂੰ ਤਾਂ ਹਨੂਮਾਨ ਜੀ ਦਾ ਫਿਕਰ ਲੱਗਦਾ ਹੈ ਕਿ ਵੀ ਇਹ ਡੋਨਲਡ ਟਰੰਪ ਦੇ ਕੋਲ ਆ ਕੇ ਕੀ ਕਰਨਗੇ ਇੱਥੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਇਹ ਜਿਹੜੇ ਤੁਸੀਂ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਤੇ ਹੁਣ ਲੈਣੇ ਆਪਾਂ ਬ੍ਰੇਕ। ਵਿਊਅਰਸ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।